ਬਠਿੰਡਾ ਦੇ ਪਿੰਡ ਦੁਨੇਵਾਲਾ ਵਿੱਚ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ। ਅਮਰੀਕਾ ਵਿੱਚ ਗੌਤਮ ਅਡਾਨੀ ਤੇ ਲੱਗੇ ਧੋਖਾਧੜੀ ਦੇ ਦੋਸ਼, ਕੀਨੀਆ ਨੇ ਵੀ ਸੌਦੇ ਕੀਤੇ ਰੱਦ। ਦਮਦਮੀ ਟਕਸਾਲ ਦੇ ਮੁਖੀ ਵੱਲੋਂ ਬੀਜੇਪੀ ਨੂੰ ਬਿਨਾਂ ਸ਼ਰਤ ਸਮਰਥਨ ਦੇਣਾ ਗੈਰ ਵਾਜਬ, ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ। ਬਠਿੰਡਾ ਦੇ ਪਿੰਡ ਦੁਨੇਵਾਲਾ ਵਿੱਚ ਕੇਂਦਰ ਸਰਕਾਰ ਦੇ ਭਾਰਤਮਾਲਾ ਪ੍ਰੋਜੈਕਟ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਬੀਤੇ ਦਿਨ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਅਗਵਾਈ ਵਿੱਚ ਪਿੰਡ ਦੀ ਜ਼ਮੀਨ ਨੂੰ ਕਬਜ਼ੇ ਵਿੱਚ ਲੈਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਅੱਜ ਵੱਡਾ ਇਕੱਠ ਕਰਕੇ ਜ਼ਮੀਨ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀ ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਅਤੇ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਸੀ, ਜਿਸ ਤੇ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਤੇ ਜ਼ਮੀਨ ਤੋਂ ਕਬਜ਼ਾ ਹਟਾਉਣ ਲਈ ਅੱਗੇ ਵਧੇ। ਇਸ ਦੌਰਾਨ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਧੱਕਾ ਮੁੱਕੀ ਸ਼ੁਰੂ ਹੋ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਜ਼ਮੀਨ ਦਾ ਪੂਰਾ ਮੁਆਵਜ਼ਾ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ, ਪਰ ਉਹਨਾਂ ਨੂੰ ਹਜੇ ਤੱਕ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਕਿਸਾਨਾਂ ਵੱਲੋਂ ਇਕੱਠ ਕਰਕੇ ਕਬਜ਼ਾ ਛੁਡਵਾਉਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਪੁਲਿਸ ਵੱਲੋਂ ਵੀ ਭਾਰੀ ਪ੍ਰਬੰਧ ਕੀਤੇ ਗਏ ਸਨ। ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਪੁਲਿਸ ਨੇ ਵੱਡੀ ਗਿਣਤੀ ਵਿੱਚ ਕੰਪਨੀਆਂ ਤੈਨਾਤ ਕੀਤੀਆਂ ਹੋਈਆਂ ਹਨ ਅਤੇ ਥਾਂ-ਥਾਂ ਤੇ ਨਾਕੇ ਲਗਾ ਕੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਪਿੰਡ ਵੱਲ ਕਿਸੇ ਵੀ ਕਿਸਾਨ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਮੌਕੇ ਤੇ ਏਡੀਸੀ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਵੀ ਹਾਜ਼ਰ ਹਨ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਬਠਿੰਡਾ ਦੇ ਘਨਈਆ ਚੌਂਕ ਵਿੱਚ ਬਾਹਰੋਂ ਆ ਰਹੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਵੀ ਆਰੋਪ ਲਾਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੀ ਮੀਟਿੰਗ ਵਿੱਚ ਜਾ ਰਹੇ ਸੀ, ਪਰ ਪੁਲਿਸ ਵੱਲੋਂ ਉਹਨਾਂ ਨੂੰ ਜਬਰੀ ਰੋਕਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਸੂਬੇ ਭਰ ਦੇ ਵਿੱਚੋਂ ਪੁਲਿਸ ਫੋਰਸ ਬੁਲਾ ਕੇ ਪਿੰਡ ਦੁਨੇਵਾਲਾ ਵਿੱਚ ਭਾਰਤਮਾਲਾ ਪ੍ਰੋਜੈਕਟ ਤਹਿਤ ਜ਼ਮੀਨ ਐਕਵਾਇਰ ਕੀਤੀ ਗਈ ਸੀ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪ੍ਰੋਜੈਕਟ ਅਧੀਨ ਬਠਿੰਡਾ ਦੇ ਪਿੰਡ ਦੁਨੇਵਾਲ, ਸੰਗਤ ਕਲਾਂ ਅਤੇ ਸ਼ੇਰਗੜ੍ਹ ਪਿੰਡ ਦੀ ਐਕਵਾਇਰ ਕੀਤੀ ਗਈ ਜ਼ਮੀਨ ਦਾ ਕਬਜ਼ਾ ਲਿਆ ਗਿਆ ਸੀ। ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਸਰਕਾਰ ਦਾ ਕਰੂਰ ਚਿਹਰਾ ਉਹ ਪਿੰਡ ਦੂਨੇਵਾਲਾ ਬਠਿੰਡਾ ਵਿਖੇ ਸਾਹਮਣੇ ਆ ਗਿਆ, ਕਿਉਂਕਿ ਹਾਈਵੇ ਨੂੰ ਜ਼ਬਰਦਸਤੀ ਕਬਜ਼ੇ ਕਰਾਉਣ ਵਾਸਤੇ ਪੰਜਾਬ ਦੀ ਸਰਕਾਰ ਇਸ ਟਾਈਮ ਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਆ। ਜਿਵੇਂ ਉੱਥੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਆ, ਜਿਵੇਂ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ, ਜਿਵੇਂ ਇੰਨੀ ਠੰਡ ਦੇ ਵਿੱਚ ਪਾਣੀ ਦੀਆਂ ਵਾਛੜਾਂ ਗੰਦੇ ਪਾਣੀ ਦੀਆਂ ਮਾਰੀਆਂ ਜਾ ਰਹੀਆਂ ਵਾ। ਇਹਦੇ ਤੋਂ ਸਾਫ਼ ਯਾਰ ਜੇ ਪੰਜਾਬੀਓ ਵੀ ਜ਼ਮੀਨ ਦਾ ਚੱਪਾ ਨਹੀਂ ਬਚਣਾ, ਉਹ ਇਕੱਠੇ ਹੋਈਏ। ਜਿੰਨਾ ਚਿਰ ਇਕੱਠੇ ਨਾ ਹੋਏ ਗੱਲ ਨਹੀਂ ਬਣਨੀ। ਅੱਜ ਉਗਰਾਹਾਂ ਜਥੇਬੰਦੀ ਤੇ ਇਹ ਤਸ਼ੱਦਦ ਹੋ ਰਿਹਾ, ਕੱਲ ਨੂੰ ਕਿਸੇ ਹੋਰ ਜਥੇਬੰਦੀ ਦੀ ਵਾਰੀ ਆਊਗੀ। ਜੇ ਇਹ ਸਰਕਾਰਾਂ, ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਵਾ ਔਰ ਪੰਜਾਬ ਦੀ ਸਰਕਾਰ ਆਮ ਆਦਮੀ ਦੀ ਸਰਕਾਰ ਆ, ਇਹ ਰਲ ਕੇ ਬਾਜੀ ਖੇਡ ਕੇ ਕਾਰਪੋਰੇਟਰਾਂ ਦੇ ਰੋਡ ਕੱਢਣ ਵਾਸਤੇ, ਫਰੀ ਦੇ ਵਿੱਚ ਜ਼ਮੀਨਾਂ ਲੈਣ ਵਾਸਤੇ ਇਕੱਠੇ ਹੋ ਸਕਦੇ ਆ। ਤੇ ਆਪਾਂ ਤੇ ਆਪਣੀ ਕਿਰਤ ਬਚਾਉਣੀ, ਆਪਣੀ ਨਸਲ ਬਚਾਉਣੀ, ਆਪਣੀ ਫਸਲ ਬਚਾਉਣੀ, ਆਪਣੀ ਜ਼ਮੀਨ ਬਚਾਉਣੀ ਆ। ਫਿਰ ਆਪਾਂ ਕਿਉਂ ਨਹੀਂ ਇਕੱਠੇ ਹੁੰਦੇ? ਸੋ ਇਹਦੇ ਤੇ ਤੁਹਾਨੂੰ ਅਪੀਲ ਜੇ ਵੀ ਜਲਦੀ ਤੋਂ ਜਲਦੀ ਉਹ ਜਿਹੜਾ ਰੋਹ ਆ ਕਿਸਾਨਾਂ ਦਾ, ਉਹਦਾ ਸਾਥ ਦੇਈਏ, ਕਿਉਂਕਿ 3500 ਕਿਲੋਮੀਟਰ ਹਾਈਵੇ ਨਿਕਲਣੇ ਆ, ਜਿਹੜੇ ਪੂਰੇ ਪੰਜਾਬ 'ਚ ਨਿਕਲ ਰਹੇ ਆ। ਕੱਲੀ ਬਠਿੰਡੇ ਜ਼ਿਲ੍ਹੇ ਦੀ ਗੱਲ ਨਹੀਂ, ਪਿੰਡ ਦੂਨੇਵਾਲੇ ਦੀ ਗੱਲ ਨਹੀਂ ਗੀ, ਪੂਰੇ ਪੰਜਾਬ ਦੇ ਵਿੱਚ ਹਾਈਵੇ ਦਾ ਜਾਲ ਵਿਛ ਰਿਹਾ ਵਾ ਕਾਰਪੋਰੇਟਰਾਂ ਵਾਸਤੇ। ਤੇ ਇਸ ਮੱਕੜ ਜਾਲ ਦੇ ਵਿੱਚੋਂ ਜੇ ਕੱਢ ਸਕਦੇ ਜੇ ਤੇ ਜਥੇਬੰਦੀਆਂ ਦੇ ਵਾਰਸੋ ਤੁਸੀਂ ਕੱਢ ਸਕਦੇ ਜੇ। ਆਪਾਂ ਇੱਕ ਪਲੇਟਫਾਰਮ ਮੱਲੀਏ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਤਗੜੇ ਹੋ ਕੇ ਇਕੱਠੇ ਹੋ ਕੇ ਇਹਦਾ ਵਿਰੋਧ ਕਰੀਏ। ਕੱਲ ਨੂੰ ਹੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਸਰਕਾਰ ਦੇ, ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਜਿਹੜਾ ਯਾਰ ਕਰਾਂਗੇ। ਜਿੰਨੀ ਵੀ ਲੋੜ ਪਈ ਉਹ ਪੂਰੀ ਹਮਾਇਤ ਦੇ ਨਾਲ ਅਸੀਂ ਇਕੱਠੇ ਆ, ਨਾਲ ਵਾਂ। ਇਸ ਲੜਾਈ ਨੂੰ ਰਲ ਕੇ ਜਿਹੜੇ ਲੜਾਂਗੇ, ਸੋ ਤਗੜੇ ਹੋ ਕੇ ਇਹਦਾ ਆਪਾਂ ਵਿਰੋਧ ਕਰੀਏ, ਕਿਉਂਕਿ ਜੋ ਤਸ਼ੱਦਦ ਅੱਜ ਉਗਰਾਹਾਂ ਜਥੇਬੰਦੀ ਤੇ ਹੋ ਰਿਹਾ ਵਾ, ਇਹੋ ਜਿਹਾ ਤਸ਼ੱਦਦ ਹੀ ਇਹਨਾਂ ਨੇ 13 ਫਰਵਰੀ ਨੂੰ ਦਿੱਲੀ ਜਾਣ ਵਾਲੇ ਤੇ ਕੀਤਾ ਸੀਗਾ ਔਰ 21 ਫਰਵਰੀ ਨੂੰ ਅੱਤ ਕਰਦਿਆਂ ਆਇਆ ਸਾਡਾ ਸੁਭਕਰਨ ਸਿੰਘ ਸ਼ਹੀਦ ਕੀਤਾ, 433 ਜ਼ਖਮੀ ਕੀਤੇ, 33 ਦੇ ਕਰੀਬ ਸ਼ਹੀਦੀਆਂ ਪਾ ਚੁੱਕੇ ਆ। ਸੋ ਇਹ ਸ਼ਹੀਦੀਆਂ ਦਾ ਦੌਰ ਇਵੇਂ ਜਾਰੀ ਨਾ ਰਵੇ। ਇਕੱਠੇ ਹੋ ਕੇ ਆਪਾਂ ਇੱਕ ਪਲੇਟਫਾਰਮ ਮੱਲ ਕੇ ਇਹਨਾਂ ਦਾ ਮੂੰਹ ਤੋੜਵਾਂ ਜਵਾਬ ਦੇਈਏ। ਇਹ ਜਿਹੜੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਨੂੰ ਫਿਰਦੇ ਆ, ਇਹ ਜ਼ਮੀਨਾਂ ਕਿਸੇ ਨੇ ਸਾਨੂੰ ਥਾਲੀ 'ਚ ਨਹੀਂ ਪਾ ਕੇ ਦਿੱਤੀਆਂ। ਚੱਪੜਚਿੜੀ ਦੇ ਮੈਦਾਨ ਦੇ ਵਿੱਚ ਲਹੂ ਵੀਟਵਾ ਯੁੱਧ ਸਾਡੇ ਵੱਡਿਆਂ ਵਡੇਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ 'ਚ ਜਿਹੜਾ ਉਹ ਲੜਿਆ ਸੀ, ਜਿਹਦੇ ਤੇ ਇੱਕੇ ਦਿਨ ਹੀ 6000 ਦੀ ਕੁਰਬਾਨੀ ਹੋਈ ਸੀਗੀ,
ਉਹਨਾਂ ਕੁਰਬਾਨੀਆਂ ਦਾ ਕਰਕੇ, ਡੁੱਲੇ ਹੋਏ ਖੂਨ ਦਾ ਕਰਕੇ ਇਹ ਸਾਨੂੰ ਜ਼ਮੀਨਾਂ ਮਿਲੀਆਂ ਵਾ। ਇਹ ਜ਼ਮੀਨਾਂ ਸਾਨੂੰ ਕਿਸੇ ਨੇ ਖਰਾਤ ਨਹੀਂ ਦਿੱਤੀ। ਅੱਜ ਖਰਾਤ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਦੀ ਹੋਈ ਪੰਜਾਬ ਸਰਕਾਰ ਹਮਲੇ ਕਰ ਰਹੀ ਆ। ਸੋ ਇਹਦੀ ਪੁਰਜੋਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਆਗੂਆਂ ਨੂੰ ਬੇਨਤੀ ਆ ਕਿ ਕੱਲ ਨੂੰ ਵੇਲੇ ਨਾ ਉੱਠ ਕੇ ਵੱਡੇ ਇਕੱਠਾਂ ਦੇ ਰੂਪ ਦੇ ਵਿੱਚ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਪੁਤਲੇ ਫੂਕ ਕੇ ਇਸ ਰੋਸ ਨੂੰ ਯਾਦ ਕਰੀਏ ਔਰ ਆਓ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋਈਏ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਤੱਕ ਆਪਣੀ ਗੱਲ ਪਹੁੰਚ ਸਕੇ। ਭਾਰਤੀ ਅਰਬਪਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਅਮਰੀਕਾ ਤੋਂ ਵੱਡਾ ਝਟਕਾ ਲੱਗਿਆ ਹੈ। ਉਸ ਦੀ ਕੰਪਨੀ ਤੇ ਅਮਰੀਕਾ ਵਿੱਚ ਨਿਵੇਸ਼ਕਾਂ ਨੂੰ ਧੋਖਾ ਦੇਣ ਅਤੇ ਸੂਰਜੀ ਊਰਜਾ ਦਾ ਠੇਕਾ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਦੋਸ਼ ਹੈ। ਇਹ ਪੂਰਾ ਮਾਮਲਾ ਅਡਾਨੀ ਗ੍ਰੀਨ ਐਨਰਜੀ ਅਤੇ ਹੋਰ ਫਰਮਾਂ ਨਾਲ ਸੰਬੰਧਿਤ ਹੈ। ਇਹ ਖਬਰ ਆਉਂਦੇ ਹੀ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਹਫੜਾ ਦਫੜੀ ਮਚ ਗਈ ਅਤੇ ਗੌਤਮ ਅਡਾਨੀ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰ ਕ੍ਰੈਸ਼ ਹੋ ਗਏ। ਇਸ ਦੌਰਾਨ ਅਡਾਨੀ ਗਰੁੱਪ ਵੱਲੋਂ ਵੱਡਾ ਬਿਆਨ ਵੀ ਜਾਰੀ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਪੋਰਟ ਦੇ ਮੁਤਾਬਕ ਅਮਰੀਕਾ ਵਿੱਚ ਗੌਤਮ ਅਡਾਨੀ ਅਤੇ ਉਹਨਾਂ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਤੇ ਗੰਭੀਰ ਦੋਸ਼ ਲੱਗੇ ਹਨ। ਦਾਅਵਾ ਕੀਤਾ ਗਿਆ ਹੈ ਕਿ 2020 ਤੋਂ 2024 ਦਰਮਿਆਨ ਅਡਾਨੀ ਗ੍ਰੀਨ ਅਤੇ ਅਜ਼ੂਰ ਪਾਵਰ ਗਲੋਬਲ ਨੂੰ ਇਸ ਸੋਲਰ ਪ੍ਰੋਜੈਕਟ ਨੂੰ ਲੈਣ ਲਈ ਗਲਤ ਰੂਟਾਂ ਰਾਹੀਂ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਗਈ ਸੀ। ਗੌਤਮ ਅਡਾਨੀ ਤੇ ਭਾਰਤੀ ਅਧਿਕਾਰੀਆਂ ਨੂੰ $265 ਮਿਲੀਅਨ ਦੀ ਰਿਸ਼ਵਤ ਦੇਣ ਅਤੇ ਆਪਣੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਲਈ ਅਮਰੀਕਾ ਵਿੱਚ ਸੂਰਜੀ ਊਰਜਾ ਪ੍ਰੋਜੈਕਟ ਦਾ ਠੇਕਾ ਲੈਣ ਲਈ ਇਸ ਨੂੰ ਛੁਪਾਉਣ ਦਾ ਦੋਸ਼ ਹੈ। ਇਸ ਇਕਰਾਰਨਾਮੇ ਰਾਹੀਂ 20 ਸਾਲਾਂ ਵਿੱਚ $2 ਬਿਲੀਅਨ ਤੋਂ ਵੱਧ ਦਾ ਮੁਨਾਫਾ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਅਤੇ ਇਸ ਦਾ ਫਾਇਦਾ ਉਠਾਉਣ ਲਈ ਝੂਠੇ ਦਾਅਵੇ ਕਰਕੇ ਕਰਜ਼ੇ ਅਤੇ ਬਾਂਡ ਖੜੇ ਕੀਤੇ ਗਏ ਸਨ। ਹਿੰਡਨਬਰਗ ਦੇ ਪ੍ਰਭਾਵ ਤੋਂ ਉਭਰਨ ਵਾਲੇ ਗੌਤਮ ਅਡਾਨੀ ਲਈ ਇਸ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਹ ਖਬਰ ਆਉਂਦੇ ਹੀ ਸ਼ੇਅਰ ਬਾਜ਼ਾਰ ਵਿੱਚ ਅਡਾਨੀ ਗਰੁੱਪ ਦੀ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਵਿੱਚ ਭੁਚਾਲ ਆ ਗਿਆ ਅਤੇ ਉਹ ਬੁਰੀ ਤਰ੍ਹਾਂ ਡਿੱਗ ਗਈਆਂ। ਸਭ ਤੋਂ ਜ਼ਿਆਦਾ ਗਿਰਾਵਟ ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਐਨਰਜੀ ਸੋਲਿਊਸ਼ਨਜ਼ ਦੇ ਸ਼ੇਅਰਾਂ ਵਿੱਚ ਹੋਈ ਹੈ, ਜੋ 20% ਤੱਕ ਫਿਸਲ ਗਏ। ਇਸ ਤੋਂ ਇਲਾਵਾ ਅਡਾਨੀ ਪਾਵਰ, ਅਡਾਨੀ ਪੋਰਟਸ, ਅਡਾਨੀ ਵਿਲਮਰ, ਅਡਾਨੀ ਇੰਟਰਪ੍ਰਾਈਜ਼ਸ, ਅਡਾਨੀ ਟੋਟਲ ਗੈਸ, ACC ਲਿਮਟਿਡ, ਅੰਬੂਜਾ ਸੀਮੈਂਟਸ। ਇਸ ਤੋਂ ਇਲਾਵਾ ਅਡਾਨੀ ਪਾਵਰ 13.75%, ਅਡਾਨੀ ਪੋਰਟਸ 10%, ਅਡਾਨੀ ਵਿਲਮਰ 9.51%, ਅਡਾਨੀ ਇੰਟਰਪ੍ਰਾਈਜ਼ਸ 10%, ਅਡਾਨੀ ਟੋਟਲ ਗੈਸ 14.70%, ACC ਲਿਮਟਿਡ 14.35%, ਅੰਬੂਜਾ ਸੀਮੈਂਟਸ 10% ਅਤੇ NDTV 12.29% ਤੱਕ ਫਿਸਲ ਗਿਆ। ਹੁਣ ਇਸ ਪੂਰੇ ਮਾਮਲੇ ਤੇ ਅਡਾਨੀ ਗਰੁੱਪ ਦਾ ਬਿਆਨ ਵੀ ਆਇਆ ਹੈ। ਇਸ ਵਿੱਚ ਕਿਹਾ ਗਿਆ ਕਿ ਅਮਰੀਕੀ ਨਿਆਂ ਵਿਭਾਗ ਅਤੇ SEC ਨੇ ਸਾਡੇ ਬੋਰਡ ਦੇ ਮੈਂਬਰਾਂ ਗੌਤਮ ਅਡਾਨੀ ਅਤੇ ਸਾਗਰ ਅਡਾਨੀ ਦੇ ਵਿਰੁੱਧ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਦੋਸ਼ ਪੱਤਰ ਜਾਰੀ ਕੀਤਾ ਹੈ। ਮੈਂਬਰ ਵਿਨੀਤ ਜੈਨ ਵੀ ਸ਼ਾਮਿਲ ਹਨ। ਇਹਨਾਂ ਦੇ ਮੱਦੇਨਜ਼ਰ ਸਾਡੀਆਂ ਸਹਾਇਕ ਕੰਪਨੀਆਂ ਨੇ ਫਿਲਹਾਲ ਪ੍ਰਸਤਾਵਿਤ USD ਡੈਨੋਮੀਨੇਟਡ ਬਾਂਡ ਪੇਸ਼ਕਸ਼ਾਂ ਨਾਲ ਅੱਗੇ ਨਾ ਵਧਣ ਦਾ ਫੈਸਲਾ ਕੀਤਾ ਹੈ। ਬਲੂਮਬਰਗ ਮੁਤਾਬਕ ਅਮਰੀਕਾ ਦੇ ਦੋਸ਼ਾਂ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੇ $60 ਕਰੋੜ ਦੇ ਬਾਂਡ ਰੱਦ ਕਰ ਦਿੱਤੇ ਹਨ। ਕੀਨੀਆ ਨੇ ਅਡਾਨੀ ਗਰੁੱਪ ਨਾਲ ਕਰੋੜਾਂ ਡਾਲਰ ਦੇ ਹਵਾਈ ਅੱਡੇ ਦੇ ਵਿਸਥਾਰ ਅਤੇ ਊਰਜਾ ਸੌਦੇ ਰੱਦ ਕਰ ਦਿੱਤੇ ਹਨ। ਇਹ ਐਲਾਨ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਅੱਜ ਕਰਦਿਆਂ ਕਿਹਾ ਕਿ ਗੌਤਮ ਅਡਾਨੀ ਖਿਲਾਫ ਅਮਰੀਕਾ ਵੱਲੋਂ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲਾਏ ਜਾਣ ਮਗਰੋਂ ਅਡਾਨੀ ਗਰੁੱਪ ਨਾਲ ਇਨ੍ਹਾਂ ਸੌਦਿਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਰਾਸ਼ਟਰਪਤੀ ਨੇ ਕੌਮ ਦੇ ਨਾਮ ਸੰਬੋਧਨ ਕਰਦਿਆਂ ਕਿਹਾ ਕਿ ਇਹ ਫੈਸਲਾ ਜਾਂਚ ਏਜੰਸੀਆਂ ਅਤੇ ਭਾਈਵਾਲ ਮੁਲਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਨੈਰੋਬੀ ਦੇ ਮੁੱਖ ਹਵਾਈ ਅੱਡੇ ਦਾ ਨਵੀਨੀਕਰਨ ਕੀਤਾ ਜਾਣਾ ਹੈ ਅਤੇ ਹਵਾਈ ਪੱਟੀ ਤੇ ਟਰਮੀਨਲ ਦੀ ਉਸਾਰੀ ਹੋਣੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਦਮਦਮੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਵੱਲੋਂ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਗਠਜੋੜ ਨੂੰ ਮਹਾਰਾਸ਼ਟਰ ਚੋਣਾਂ ਵਿੱਚ ਬਿਨਾਂ ਸ਼ਰਤ ਸਮਰਥਨ ਦੇਣ ਦਾ ਫੈਸਲਾ ਗੈਰ ਵਾਜਬ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਕਿਹਾ ਕਿ ਅਕਾਲੀ ਦਲ ਨੇ ਵੀ 25 ਸਾਲ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ, ਜਿਸ ਦਾ ਪੰਜਾਬ ਤੇ ਪੰਥ ਨੂੰ ਨੁਕਸਾਨ ਹੀ ਹੋਇਆ ਹੈ। ਚੰਗੀ ਗੱਲ ਹੁੰਦੀ ਜੇ ਬਾਬਾ ਹਰਨਾਮ ਸਿੰਘ ਪੰਥ ਦੀਆਂ ਮੰਗਾਂ ਮਨਵਾ ਲੈਂਦੇ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੀ ਸ਼ਰਤ ਰੱਖਦੇ, ਪੰਥ ਤੇ ਪੰਜਾਬ ਨਾਲ ਸੰਬੰਧਿਤ ਮਾਮਲੇ ਹੱਲ ਕਰਵਾ ਲੈਂਦੇ ਤੇ ਫਿਰ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦਿੰਦੇ। ਪਰ ਇਸ ਤਰ੍ਹਾਂ ਬਿਨਾਂ ਕੋਈ ਮਸਲਾ ਹੱਲ ਕਰਵਾਏ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰਨਾ ਕਿਸੇ ਵੀ ਢੰਗ ਨਾਲ ਸਹੀ ਨਹੀਂ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਇਹ ਭੁੱਲ ਗਏ ਕਿ ਕੇਂਦਰ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਸਮਾਗਮ ਮੌਕੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਆਰਡੀਨੈਂਸ ਵੀ ਜਾਰੀ ਕੀਤਾ ਸੀ, ਪਰ ਬਾਅਦ ਵਿੱਚ ਆਪਣਾ ਹੀ ਆਰਡੀਨੈਂਸ ਮੰਨਣ ਤੋਂ ਇਨਕਾਰ ਕਰ ਦਿੱਤਾ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ। ਇਹ ਮੀਟਿੰਗ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਸੱਦੀ ਗਈ ਸੀ, ਜਿਸ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੀ ਪਹੁੰਚੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਇੱਕ ਰੂਟੀਨ ਮੀਟਿੰਗ ਸੀ, ਜਿਸ ਦੌਰਾਨ ਸ਼ਿਸ਼ਟਾਚਾਰ ਦੇ ਨਾਤੇ ਐਸਜੀਪੀਸੀ ਪ੍ਰਧਾਨ ਧਾਮੀ ਤੇ ਭੁੰਦੜ ਨਾਲ ਮੁਲਾਕਾਤ ਹੋਈ ਹੈ। ਮੀਟਿੰਗ ਖਤਮ ਹੋਣ ਉਪਰੰਤ ਬਾਹਰ ਆਏ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਪੁੱਛਿਆ ਗਿਆ ਕਿ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਚਰਚਾ ਦੇ ਸਵਾਲ ਤੇ ਉਹਨਾਂ ਕੀ ਕਿਹਾ। ਤਾਂ ਉਹਨਾਂ ਕਿਹਾ ਕਿ ਉਹ ਸਿਰਫ ਇੱਕ ਚਾਹ ਦੇ ਸੱਦੇ ਤੇ ਪਹੁੰਚੇ ਸਨ ਅਤੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਇਹ ਇੱਕ ਸਧਾਰਨ ਮੀਟਿੰਗ ਸੀ ਅਤੇ ਇਸ ਮੀਟਿੰਗ ਦਾ ਕੋਈ ਏਜੰਡਾ ਨਹੀਂ ਸੀ। ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਅਖੰਡ ਪਾਠ ਸਾਹਿਬ ਰੱਖੇ ਗਏ ਸਨ, ਜਿਸ ਦੇ ਭੋਗ ਪਾਉਣ ਉਪਰੰਤ ਉਹ ਜਥੇਦਾਰ ਸਾਹਿਬ ਦਾ ਸਤਿਕਾਰ ਕਰਨ ਪਹੁੰਚੇ ਸਨ। ਉਹਨਾਂ ਅਨਿਲ ਜੋਸ਼ੀ ਦੇ ਅਸਤੀਫੇ ਦੇ ਸਬੰਧ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਕਾਲੀ ਦਲ ਬੜੀ ਕੁਰਬਾਨੀਆਂ ਤੋਂ ਬਾਅਦ ਜਮਾਤ ਬਣੀ ਹੈ, ਇਹ ਕਿਸੇ ਇੱਕ ਨੇ ਨਹੀਂ ਬਣਾਈ। ਇਹ ਇੱਕ ਬਹਾਦਰ ਜਮਾਤ ਹੈ ਜੋ ਔਖੇ ਸਮੇਂ ਬਹਾਦਰ ਹੋ ਕੇ ਲੜਦੀ ਹੈ, ਪਰ ਕਿਸੇ ਸਮੇਂ ਕਮਜ਼ੋਰੀ ਵੀ ਆ ਜਾਂਦੀ ਹੈ। ਉਹਨਾਂ ਕਿਹਾ ਕਿ ਉਹ ਕਿਸੇ ਦੇ ਅਸਤੀਫੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਹਨਾਂ ਕਿਹਾ ਕਿ ਜਿਹੜੇ ਅਕਾਲੀ ਦਲ ਦੇ ਬਹਾਦਰ ਸਿਪਾਹੀ ਹਨ ਉਹ ਡਟ ਕੇ ਪਹਿਰਾ ਦੇ ਰਹੇ ਹਨ ਅਤੇ ਜਿਹੜੇ ਪਹਿਰਾ ਨਹੀਂ ਦੇ ਸਕਦੇ ਉਹ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ। ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪ੍ਰਧਾਨ ਚੁਣਨ ਦੀ ਇੱਕ ਪ੍ਰਕਿਰਿਆ ਹੁੰਦੀ ਹੈ, ਜਿਵੇਂ ਪਹਿਲਾਂ ਪ੍ਰਧਾਨ ਚੁਣਿਆ ਜਾਂਦਾ ਹੈ ਉਵੇਂ ਹੀ ਹੁਣ ਵੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਇੱਕ ਪ੍ਰਕਿਰਿਆ ਹੈ ਜਿਸ ਲਈ ਪਾਰਟੀ ਵਿੱਚ ਵਰਕਰਾਂ ਦੀ ਭਰਤੀ ਖੋਲ੍ਹੀ ਜਾਵੇ, ਉਪਰੰਤ ਡੈਲੀਗੇਟ ਚੁਣੇ ਜਾਣਗੇ ਅਤੇ ਫਿਰ ਪ੍ਰਧਾਨ ਚੁਣਿਆ ਜਾਵੇਗਾ। ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਉਹਨਾਂ ਕਿਹਾ ਕਿ ਭਾਈ ਰਾਜੋਆਣਾ ਦੀ ਰਿਹਾਈ ਬਾਰੇ ਜੱਦੋ-ਜਹਿਦ ਕੀਤੀ ਜਾ ਰਹੀ ਹੈ ਅਤੇ ਉਹ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਹਨ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਰਿਹਾ ਕੀਤਾ ਜਾਵੇ। ਕੋਈ ਗੱਲ ਨਹੀਂ, ਦੇਖੋ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਾਹਿਬਾਨਾਂ ਨੂੰ ਮਿਲ ਰਹੇ ਆ ਤੇ ਜੇ ਉਹ ਸਿੰਘ ਸਾਹਿਬਾਨਾਂ ਨੂੰ ਮਿਲਣਗੇ ਤੇ ਉਹ ਦੂਜਾ ਕਿਸੇ ਗੈਰ ਧਰਮਾਂ ਦੇ ਮੁੱਦਿਆਂ ਤੇ ਮਿਲਣਗੇ ਤੇ ਉਹ ਮਿਲਣ ਆਏ ਆ। ਕੋਈ ਇਦਾਂ ਦੀ ਗੱਲ ਭਾਈ ਰਾਜੋਆਣਾ ਵੱਲੋਂ ਅੱਜ ਪੰਥਕ ਏਕਤਾ ਦੀ ਅਪੀਲ ਕੀਤੀ। ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਉਹਨਾਂ ਦੀ ਅਪੀਲ ਨੂੰ ਐਪਰੀਸ਼ੀਏਟ ਕਰਦਾ। ਇਹ ਵੀ ਕਿਹਾ ਗਿਆ ਕਿ ਸੁਖਬੀਰ ਬਾਦਲ ਦੇ ਮਾਮਲੇ ਨੂੰ ਫੈਸਲਾ ਜਲਦੀ ਲਿਆ ਜਾਵੇ। ਦੇਖਾਂਗੇ ਜੀ ਅੱਜ ਪੰਜ ਸਿੰਘ ਸਭਾ ਦੀ ਜਦੋਂ ਮੀਟਿੰਗ ਹੋਊਗੀ। ਭਾਈ ਰਾਜੋਆਣਾ ਦੀ ਅਪੀਲ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵਧੀਆ ਅਪੀਲ ਹੈ। ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ, ਗੌਰ ਕਰਨੀ ਚਾਹੀਦੀ ਹੈ। ਸਾਡੇ ਵੱਲੋਂ ਵੀ ਉਹਨਾਂ ਦੀ ਅਪੀਲ ਦਿੱਤਾ ਜਾਊਗਾ। ਸਿੰਘ ਸਭਾ ਦੇ ਦੇਸ਼ ਹੀ ਪ੍ਰਵਾਨ ਕੀਤਾ। ਉਹ ਪੰਜ ਸਿੰਘ ਸਭਾ ਦੀ ਮੀਟਿੰਗ 'ਚ ਵਿਚਾਰ ਤੋਂ ਬਾਅਦ ਸਵੇਰੇ ਦੇ ਮੀਟਿੰਗ ਦੇ ਵਿੱਚ ਮਿਲੇ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਤੇ ਅਕਾਲੀ ਦਲ ਦੇ ਪ੍ਰਧਾਨ। ਮੈਨੂੰ ਨਹੀਂ ਸੀ ਮਿਲੇ। ਅੱਛਾ, ਤੁਸੀਂ ਮਿਲਣ ਆਏ? ਉਹ ਨਹੀਂ, ਮੈਂ ਵੈਸੇ ਆਇਆ ਸੀ, ਹੱਸ ਰਿਹਾ ਮੈਂ ਤੇ ਉਹ ਕੁਦਰਤੀ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਆਇਆ। ਸਿੰਘ ਨੇ ਜ਼ੋਰ ਫੜਿਆ ਕਿ ਸਿੰਘ ਸਭਾ ਨੇ ਅਸਤੀਫਾ ਦੇਤਾ। ਸਿੰਘ ਸਭਾ ਅੜ ਗਏ ਕਿ ਅਸਤੀਫਾ ਨਹੀਂ, ਦੇਖੋ ਮੈਂ ਪਹਿਲਾਂ ਕਹਿ ਦਿੱਤਾ ਕਿ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ, ਦੂਸਰੇ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਾਹਿਬਾਨਾਂ ਨਾਲ ਮੀਟਿੰਗਾਂ ਸਗੋਂ ਰੂਟੀਨ ਦੇ ਵਿੱਚ ਵੀ ਚੱਲਦੀਆਂ ਰਹੀਆਂ, ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ। ਸ਼ਿਸ਼ਟਾਚਾਰ ਦੇ ਨਾਤੇ ਸਿਰ ਹਾਂ, ਉਹਦਾ ਨਹੀਂ ਕੋਈ ਗੱਲ। ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ। ਅੱਗੇ 25 ਸਾਲ ਅਕਾਲੀ ਦਲ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਤੇ ਜੇ ਅਗਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਹੈ, ਬਹੁਤ ਵਧੀਆ। ਜਿਸ ਤਰ੍ਹਾਂ ਸੰਸਥਾ ਦੇ ਮੁਖੀ ਨੇ ਤੁਹਾਨੂੰ ਲੱਗਦਾ ਕਿ ਇਹ ਸ਼ਰਤਾਂ ਅਗਰ ਮੰਨ ਲਈਆਂ ਜਾਂਦੀਆਂ, ਬੰਦੀ ਸਿੰਘ ਰਿਹਾ ਹੁੰਦੇ ਆ, ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ मतलब ठीक है। हमारी तरफ से गुरु के शुक्राने के लिए पाठ था, अखंड पाठ, उसका जो भोग पाए गए सर, वहाँ मैं आया था उस भोगों के साथ। बच्चे चले गए, मैं भी था। अब सिंह साहब का पता लगा कि जहाँ मैं उनको सत्कार देने आ गया। इतनी बात चर्चा ये भी चली थी कि वो चर्चा तो चलते रहते हैं। मैं उनका क्या जवाब दूँ? भाई राजोआणा ने पंथक ਏਕਤਾ ਦੀ ਅਪੀਲ ਕੀਤੀ ਹੈ ਜੀ। बहुत अच्छी गल है। वो पंथक सोच के मालक ने, बड़ी कुर्बानी है उन्होंने, बहुत अच्छे उसकी अपील ते गौर करना चाहिए। देखो गल, अकाली दल बड़ी कुर्बानियां तो बाद जमात बनी है, किसी बंदे ने एक ने नहीं बनाई हुई। जो लोग बहादुर है, औखे समय जो बंदे तकड़े होकर लड़ते हैं, जिस किसी के मन च कोई कमजोरी आ जाती है वो कह लेंगे। इस करके मैं किसी के अस्तीफे से कुछ नहीं कहना। मैं तो ये कहना कि जो लोग अकाली दल एक बहादुर की जमात है, कुर्बानी वाली जमात है, जो लोग तड़के हो के ਪਹਿਰਾ ਦਿੰਦੇ ਉਹ ਦੇ ਜਾਂਦੇ ਨੇ, ਜਿਹੜੇ ਕੋਈ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ, ਉਹਨਾਂ ਦੇ ਦਿਲ ਹੈ। ਇੱਕ ਪ੍ਰੋਸੀਜਰ ਹੈ, ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ, ਉਹ ਚੋਂ ਡੈਲੀਗੇਟ ਬਣਦੇ ਨੇ, ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਚੁਣਿਆ ਜਾਂਦਾ, ਜਿਵੇਂ ਕਿ ਪਹਿਲਾਂ ਇਲੈਕਟਡ ਪ੍ਰਧਾਨ ਨੇ। ਹੁਣ ਫਿਰ ਉਸ ਤੋਂ ਇੱਕ ਪ੍ਰੋਸੀਜਰ ਉਹ ਕਰਾਂਗੇ ਪੂਰਾ, ਨਹੀਂ ਤਾਂ ਇਲੈਕਸ਼ਨ ਨਹੀਂ, ਉਸ ਤੋਂ ਪਹਿਲਾਂ ਅਸੀਂ ਭਰਤੀ ਖੋਲਾਂਗੇ, ਭਰਤੀ ਖੋਲੋਗੇ ਫਿਰ ਉਹ ਡੈਲੀਗੇਟ ਬਣਨਗੇ, ਫਿਰ ਉਸ ਹਾਊਸ 'ਚ ਕੈਨੇਡਾ ਦੀ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਿਯਮਾਂ ਨੂੰ ਹੌਲੀ-ਹੌਲੀ ਸਖਤ ਕਰ ਰਹੀ ਹੈ।
ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਂਦਾ ਹੈ ਤਾਂ ਉਹ ਹੁਣ ਕੈਨੇਡਾ ਪਹੁੰਚ ਕੇ ਕਾਲਜ ਨਹੀਂ ਬਦਲ ਸਕੇਗਾ। ਜੇਕਰ ਉਹ ਕਾਲਜ ਬਦਲਦਾ ਹੈ ਤਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ। ਜੇਕਰ ਵੀਜ਼ਾ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਤਾਂ ਵਿਦਿਆਰਥੀ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪਵੇਗਾ। ਇਸ ਦੇ ਨਾਲ ਹੀ ਉਹ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਝਾ ਹੋ ਜਾਵੇਗਾ। ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਹੈ ਜਿਸ ਵਿੱਚ ਉਸਨੇ ਦਾਖਲਾ ਅਦਾ ਕੀਤਾ ਹੈ ਤਾਂ ਉਸ ਨੂੰ ਫੀਸ ਵੀ ਵਾਪਸ ਨਹੀਂ ਕੀਤੀ ਜਾਵੇਗੀ। ਵਿਦਿਆਰਥੀ ਲਈ ਕੈਨੇਡਾ ਜਾਣਾ ਅਤੇ ਕਾਲਜ ਬਦਲਣਾ ਹੁਣ ਮਹਿੰਗਾ ਹੋ ਸਕਦਾ ਹੈ। ਹਰ ਸਾਲ 2.5 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ਤੇ ਕੈਨੇਡਾ ਜਾਂਦੇ ਹਨ, ਜਿਨ੍ਹਾਂ ਵਿੱਚੋਂ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਤੋਂ 2.25 ਲੱਖ ਹੈ। ਕਿਸਾਨ ਜਥੇਬੰਦੀਆਂ ਵੱਲੋਂ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ 26 ਨਵੰਬਰ ਨੂੰ ਕਿਸਾਨ ਆਗੂ ਡੱਲੇਵਾਲ ਭੁੱਖ ਹੜਤਾਲ ਤੇ ਬੈਠਣਗੇ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਬੰਦੇਰ ਨੇ ਸਮੂਹ ਕਿਸਾਨਾਂ ਨੂੰ ਇਕੱਠੇ ਹੋ ਕੇ ਸ਼ੰਭੂ ਬਾਰਡਰ ਪਹੁੰਚਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨ ਸ਼ੰਭੂ ਬਾਰਡਰ ਤੇ ਧਰਨੇ ਤੇ ਬੈਠੇ ਹਨ, ਪਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਤੇ ਨਾ ਹੀ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਗਿਆ। ਉਹਨਾਂ ਕਿਹਾ ਕਿ ਸਰਕਾਰਾਂ ਨੇ ਝੋਨੇ ਦੇ ਸੀਜ਼ਨ ਦੌਰਾਨ ਜਿਨ੍ਹਾਂ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਹੈ, ਇਸ ਤੋਂ ਵੀ ਵੱਧ ਅੱਗੇ ਕਣਕ ਦੇ ਸੀਜ਼ਨ ਵਿੱਚ ਕਰਨਾ ਹੈ, ਕਿਉਂਕਿ ਇਹਨਾਂ ਕੋਲ ਗੋਦਾਮਾਂ ਦੀ ਕੋਈ ਵਿਵਸਥਾ ਨਹੀਂ ਹੈ। ਸਰਕਾਰ ਚਾਹੁੰਦੀ ਹੈ ਕਿ ਕਿਸਾਨ ਤੰਗ ਆ ਕੇ ਅਡਾਨੀ ਦੇ ਗੋਦਾਮਾਂ ਵਿੱਚ ਆਪਣੀ ਫਸਲ ਵੇਚਣ ਲਈ ਮਜਬੂਰ ਹੋ ਜਾਣ। ਉਹਨਾਂ ਅਪੀਲ ਕੀਤੀ ਕਿ ਸਰਕਾਰ ਦੀਆਂ ਨੀਤੀਆਂ ਨੂੰ ਨੰਗਾ ਕਰਦਿਆਂ ਵੱਡਾ ਇਕੱਠ ਕਰਕੇ ਦਿੱਲੀ ਵੱਲ ਕੂਚ ਕਰੀਏ ਤੇ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰਦੇ ਰਹੀਏ। ਮੈਂ ਸਰਵਣ ਸਿੰਘ ਪੰਧੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ। 285 ਦਿਨ ਹੋ ਗਏ ਇਸ ਮੋਰਚੇ ਨੂੰ ਚੱਲਦਿਆਂ ਹੋਇਆਂ। ਅੱਜ ਦੋਵੇਂ ਫੋਰਮ ਦਿੱਲੀ ਦੇ ਵਿੱਚ ਪ੍ਰੈਸ ਕਲੱਬ ਦੇ 3:30 ਵਜੇ ਜੁਆਇੰਟ ਪੀਸੀ ਕਰਕੇ ਹੋਰ ਤੁਹਾਡੇ ਸਾਹਮਣੇ ਗੱਲਾਂ ਨੂੰ ਸਾਫ਼ ਕਰਨਗੇ। ਇਹ ਦੋਗਾ ਰਮਨੀਤ ਬਿੱਟੂ ਜੀ ਨੂੰ ਮੈਂ ਕਹਿਣਾ ਚਾਹੂੰਗਾ, ਉਹ ਕਹਿੰਦੇ ਸੀ ਕਿਸਾਨ ਲੀਡਰਾਂ ਦੀ ਜਾਂਚ ਕਰਾਉਣੀ ਪਈ, ਇਲੈਕਸ਼ਨ ਲੰਘ ਗਈ ਆ, ਕਰਾ ਲਓ। ਹੁਣ ਆਪਣੇ ਵਾਲੀ ਜਾਂਚ ਤੇ ਮਾੜਾ ਮੋਟਾ ਬੋਲੋ। ਇਹ ਬੋਲੋ ਵੀ ਕਿੰਨੀਆਂ ਸਪੈਸ਼ਲ ਟ੍ਰੇਨਾਂ ਆ ਰਹੀਆਂ ਨੇ ਪੰਜਾਬ ਦੇ ਵਿੱਚੋਂ ਗੋਦਾਮ ਖਾਲੀ ਕਰਨ ਵਾਸਤੇ। ਹੁਣ ਤਾਂ ਭਰਾਓ ਰੌਲਾ ਐ ਪੈ ਗਿਆ ਵੀ ਅਗਲੀ ਕਣਕ ਦੀ ਫਸਲ ਕਿੱਥੇ ਰੱਖਣੀ ਹੈ। ਐਫਸੀਆਈ ਨੇ ਚਿੱਠੀ ਲਿਖੀ ਆ ਪੰਜਾਬ ਨੂੰ ਵੀ ਗੋਦਾਮਾਂ ਦਾ ਪ੍ਰਬੰਧ ਕਰ ਲਓ ਐਡਵਾਂਸ ਦੇ ਵਿੱਚ। ਪਹਿਲੋਂ ਤਿਆਰੀ ਹੋ ਰਹੀ ਆ। ਸਾਡਾ ਜਾਇਜ਼ਾ ਠੀਕ ਸੀ ਵੀ ਕਣਕ ਰੋਲਣਗੇ, ਕਿਉਂ ਰੋਲਣਗੇ? ਜਦੋਂ ਗੋਦਾਮ ਨਾ ਹੋਏ ਫਿਰ ਕਹਿਣਗੇ ਬਾਨੀ ਡਾਨੀ ਦੇ ਸ਼ੈਲੋ ਵਿੱਚ ਲੈ ਜੰਨੇ ਆ। ਐ ਰਾਹ ਖੋਲਣਗੇ ਪ੍ਰਾਈਵੇਟ ਮੰਡੀ ਦਾ। ਇਸ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਇਹ ਮੋਰਚਾ ਲਗਾਤਾਰ ਚੱਲ ਰਿਹਾ। ਸਾਡੀ ਗੱਲ ਘਰ ਘਰ ਲੈ ਕੇ ਜਾਓ, ਟਰੈਕਟਰ ਟਰਾਲੀਆਂ ਲੈ ਕੇ ਪੂਰੇ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਇੱਥੇ ਪਹੁੰਚਣ। ਖਨੌਰੀ ਦੇ ਉੱਤੇ 26 ਨੂੰ ਵੱਡਾ ਇਕੱਠ ਹੋਊਗਾ। 6 ਨੂੰ ਅਸੀਂ ਇੱਥੋਂ ਦਿੱਲੀ ਨੂੰ ਕੂਚ ਕਰਨਾ ਵਾ। ਸਿੱਧਾ ਬੈਰੀਕੇਟਾਂ ਵਾਲੇ ਸਿੱਧਾ ਜਾਵਾਂਗੇ ਬਾਈ, ਅੱਗੇ ਜਥਿਆਂ ਦੇ ਰੂਪ ਵਿੱਚ ਜਾਵਾਂਗੇ। ਇਸ ਕਰਕੇ ਵੱਧ ਤੋਂ ਵੱਧ ਗਿਣਤੀ ਵਿੱਚ ਮੋਰਚਿਆਂ ਵਿੱਚ ਪਹੁੰਚਿਆ ਜਾਵੇ। ਇਹਦੇ ਨਾਲ ਜੋ ਅੱਜ ਮੀਡੀਆ 'ਚ ਹੜਕੰਪ ਮਚਿਆ ਪਿਆ ਵਾ ਵੀ ਗੌਤਮ ਅਡਾਨੀ ਦੇ ਉੱਤੇ ਜਿਹੜੀ ਅਮਰੀਕਾ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਉਦੋਂਗਾ ਉਹਦੀ ਸ਼ੇਅਰ ਬਾਜ਼ਾਰ ਦੀ ਰੈਗੂਲੇਟਰੀ ਆ, ਉਹਨੇ 2 ਸਾਲ ਖੋਜ ਕਰਨ ਤੋਂ ਬਾਅਦ ਅਦਾਲਤ ਨੇ ਮੰਨ ਲਿਆ ਵੀ ਇਹ ਗੰਭੀਰ ਦੋਸ਼ ਹੈਗੇ ਨੇ। ਉਹਨਾਂ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਔਰ ਇਲਜ਼ਾਮ ਇਹ ਨੇ ਉਹਨਾਂ ਤੇ ਵੀ ਉਹਨਾਂ ਨੇ ਸੋਲਰ એનર્ਜੀ ਦੇ ਵਿੱਚ ਅਜੋਰ ਪਾਵਰ ਨਾਲ ਮਿਲ ਕੇ ਉੱਥੇ ਫੰਡ ਰੇਜ਼ ਕਰਨਾ ਸੀ ਅਮਰੀਕਾ ਦੇ ਵਿੱਚ। ਉਹ 25,000 ਕਰੋੜ ਰੁਪਇਆ ਇਕੱਠਾ ਕਰ ਲਿਆ। ਜਦੋਂ ਭਾਰਤ ਵਿੱਚ ਆਏ ਤੇ ਸੂਬਿਆਂ ਦੀਆਂ ਸਰਕਾਰਾਂ ਨੇ ਸਮਝੌਤਾ ਕਰਨ ਤੋਂ ਇਨਕਾਰ ਕਰਤਾ ਕਿਉਂਕਿ ਸੋਲਰ એનર્ਜੀ ਦੀ ਬਿਜਲੀ ਬਹੁਤ ਮਹਿੰਗੀ ਸੀਗੀ, ਠੀਕ ਆ। ਪਰ ਇਹ ਤੋਂ ਕਹਾਂ ਉਹ ਬਿਜਲੀ ਦੇ ਸਮਝੌਤੇ ਕਰਨ ਲਈ ਕਹਿੰਦੇ 2200 ਕਰੋੜ ਰੁਪਏ ਦੀ ਰਿਸ਼ਵਤ ਦੇਣੀ ਪੈ ਗਈ। ਉਹ 'ਚ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਵੀ ਨੇ ਤੇ ਡਬਲ ਇੰਜਨ ਵਾਲੀਆਂ ਸਰਕਾਰਾਂ ਨੇ। ਔਰ 12 ਸੂਬਿਆਂ ਨਾਲ ਸਮਝੌਤੇ ਹੋਏ ਭਗਵੰਤ ਮਾਨ ਜੀ ਵੀ ਵੱਖਰੇ ਨਹੀਂ ਗਏ। ਉਹ ਦੱਸਣ ਵੀ ਇਹ ਸਮਝੌਤਾ ਵੱਧ ਪੈਸੇ ਦੇਣ ਵਾਲਾ ਉਹਨਾਂ ਕਿਹੜੇ ਹਿਸਾਬ ਨਾਲ ਕੀਤਾ। ਖਬਰਾਂ ਨੇ ਬਈ ਸਾਡੇ ਕੋਲੇ। तो इस करके प्रधानमंत्री जी कहते सी भी ना खाऊंगा ना खाने दूंगा। साडा सिर्फ इन्नी मंग आ भी प्रधानमंत्री जी यदि निरपक्ष जांच कराउण। यह पूरे देश के लोगों का हक हैगा। और ये तो कहा जे गौतम अडानी ते कोल जाम लगे ने ते भाजपा के प्रवक्ता ये ना कहन भी देश ते हमला हो गया। गौतम अडानी देश थोड़ा वा, देश हिंदुस्तान। ओदे इल्जामां नाल पूरे दुनिया दे विच देश की थू थू होई आ। इस तो सानू बचना चाहिए, निरपक्ष जांच करनी चाहिए। मोहाली ਦੇ ਕੁੰਬੜਾ ਵਿੱਚ ਪ੍ਰਵਾਸੀਆਂ ਵੱਲੋਂ 2 ਨੌਜਵਾਨਾਂ ਤੇ ਕਾਤਲਾਨਾ ਹਮਲੇ ਵਿੱਚ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਬੀਤੇ ਕੱਲ ਦੂਜੇ ਨੌਜਵਾਨ ਦੀ ਵੀ ਮੌਤ ਹੋ ਗਈ ਹੈ। 6 ਦਿਨ ਪਹਿਲਾਂ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਜ਼ਖਮੀ ਦਿਲਪ੍ਰੀਤ ਸਿੰਘ PGI ਚੰਡੀਗੜ੍ਹ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ। ਦੱਸ ਦਈਏ ਕਿ ਬੀਤੇ ਦਿਨੀ ਪ੍ਰਵਾਸੀਆਂ ਵੱਲੋਂ ਪਿੰਡ ਕੁੰਬੜਾ ਦੇ 2 ਨੌਜਵਾਨਾਂ ਤੇ ਜਾਨਲੇਵਾ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ਦੌਰਾਨ ਇੱਕ ਦਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਘਟਨਾ ਉਸ ਸਮੇਂ ਵਾਪਰੀ
ਜਦੋਂ ਦਮਨ ਆਪਣੇ ਦੋਸਤ ਦਿਲਪ੍ਰੀਤ ਨਾਲ ਪਿੰਡ ਦੇ ਝੂਰਾਂ ਕੁਆਂ ਇਲਾਕੇ ਵਿੱਚ ਬੈਠਾ ਸੀ। ਇਸ ਦੌਰਾਨ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਉੱਥੇ ਪਹੁੰਚੇ ਆਕਾਸ਼ ਅਤੇ ਕੁਝ ਹੋਰ ਨੌਜਵਾਨਾਂ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਮੁਲਜ਼ਮਾਂ ਵੱਲੋਂ ਇਕੱਠੇ ਹੋ ਕੇ ਨੌਜਵਾਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਜ਼ਖਮੀ ਦਿਲਪ੍ਰੀਤ ਸਿੰਘ ਪੀਜੀਆਈ ਵਿੱਚ ਇਲਾਜ ਅਧੀਨ ਸੀ, ਪਰ ਬੀਤੇ ਕੱਲ ਉਹ ਵੀ ਦਮ ਤੋੜ ਗਿਆ। ਇਸ ਸੰਬੰਧੀ ਪਤਾ ਲੱਗਣ ਤੇ ਪੁਲਿਸ ਵੱਲੋਂ ਇਹਤਿਆਤ ਵਰਤਦਿਆਂ 에ਅਰਪੋਰਟ ਰੋਡ ਤੇ ਭਾਰੀ ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ। ਮੌਕੇ ਤੇ ਹਾਜ਼ਰ ਡੀਐਸਪੀ ਹਰਸਿਮਰਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਨੌਜਵਾਨ ਦੀ ਮੌਤ ਬਾਰੇ ਪਤਾ ਲੱਗਿਆ ਹੈ। ਹਾਲਾਂਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ। ਉਹਨਾਂ ਕਿਹਾ ਕਿ ਪਰਿਵਾਰ ਨਾਲ ਗੱਲਬਾਤ ਚੱਲ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਹਨ ਅਤੇ ਕਾਰਵਾਈ ਵੀ ਪੂਰੀ ਕੀਤੀ ਜਾ ਚੁੱਕੀ ਹੈ। ਹੁਣ ਜੋ ਵੀ ਦੋਵਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਹੈ ਉਹ ਵੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਜੋ ਦੋ ਪ੍ਰਵਾਸੀਆਂ ਨੇ ਹਮਲਾ ਕਰਕੇ ਦੋ ਮੁੰਡਿਆਂ ਤੇ ਇੱਕ ਮੁੰਡੇ ਨੂੰ ਮਾਰਤਾ ਸੀ ਤੇ ਇੱਕ ਜ਼ਖਮੀ ਸੀਗਾ। ਜਿਹੜੇ ਮੁੰਡੇ ਦਾ ਕਤਲ ਕੀਤਾ ਸੀ ਉਹ ਦਮਨਪ੍ਰੀਤ ਸਿੰਘ ਸੀ ਤੇ ਜਿਹੜਾ ਜ਼ਖਮੀ ਸੀ ਉਹ ਦਿਲਪ੍ਰੀਤ ਸਿੰਘ। ਹੁਣੇ ਪਤਾ ਲੱਗਿਆ ਕਿ ਦਿਲਪ੍ਰੀਤ ਸਿੰਘ ਦੀ ਵੀ ਡੈਥ ਹੋ ਗਈ ਹੈ। ਹੁਣੇ ਮੈਨੂੰ ਪਤਾ ਲੱਗਿਆ 2 ਮਿੰਟ ਪਹਿਲਾਂ ਹੀ ਭੁਪਿੰਦਰ ਨੇ ਮੈਨੂੰ ਦੱਸਿਆ। ਉਧਰੋਂ ਨਾਲ ਹੀ ਮੈਨੂੰ ਪਤਾ ਲੱਗਿਆ ਕਿ ਲੱਖੇ ਦੇ ਘਰ ਨੂੰ ਵੀ ਪੁਲਿਸ ਘੇਰੀ ਖੜੀ ਹੈ, ਪਰ ਉਹਨੂੰ ਦੱਸ ਨਹੀਂ ਰਹੇ ਸੀਗੇ। ਮੇਰੀ ਹੁਣੇ ਮੈਂ ਲੱਖੇ ਨੂੰ ਫੋਨ ਕੀਤਾ, ਮੇਰੀ ਉਹਦੇ ਨਾਲ ਗੱਲ ਹੋਈ ਹੈ। ਮੈਂ ਉੱਥੇ ਵੀ ਭੁਪਿੰਦਰ ਹੋਰਾਂ ਨੂੰ ਕਿਹਾ ਵੀ ਜਰਾ ਉਹਨਾਂ ਦੇ ਪਰਿਵਾਰ ਤੋਂ ਪਤਾ ਕਰੋ ਕਿ ਪਰਿਵਾਰ ਕੀ ਚਾਹ ਰਿਹਾ, ਕੀ ਕਰੀਏ। ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉੱਥੇ ਪੁਲਿਸ ਨੇ ਘੇਰਿਆ ਹੋਇਆ, 300-400 ਬੰਦੇ ਨੇ ਪਿੰਡ ਨੂੰ, ਔਰ ਕਿਸੇ ਨੂੰ ਗੱਲ ਕਰਨ ਨਹੀਂ ਦੇ ਰਹੇ। ਮੈਨੂੰ ਸਮਝ ਨਹੀਂ ਆਉਂਦੀ ਇਹੀ ਪੁਲਿਸ ਜੋ ਉੱਧਰ ਜਾ ਕੇ ਲੱਖੀ ਨੂੰ ਵੀ ਘੇਰੀ ਬੈਠੀ ਹੈ, 4 ਚੁਫੇਰੇ ਇੱਧਰ ਵੀ ਘੁੰਮ ਰਹੀ ਹੈ, ਔਰ ਪਿੰਡ ਵੀ ਘੁੰਮਣਾ ਪੂਰਾ ਘੇਰਿਆ ਹੋਇਆ ਹੈ। ਕੀ ਇਹ ਲਾ ਐਂਡ ਆਰਡਰ ਦੇ ਵੇਲੇ ਇੰਨਾ ਧਿਆਨ ਨਹੀਂ ਰੱਖ ਸਕਦੀ? ਹੁਣ ਇਹਨਾਂ ਨੂੰ ਡਰ ਕਾਹਦਾ ਹੈ? ਕੀ ਇਹ ਪਰਿਵਾਰ ਨਾਲ ਕਿਸੇ ਬੰਦੇ ਨੂੰ ਮਿਲਣ ਨਹੀਂ ਦੇ ਰਹੇ? ਮੈਂ ਉੱਥੇ 3 ਬੰਦਿਆਂ ਨੂੰ ਭੇਜ ਚੁੱਕੇ ਹਾਂ, ਪੁਲਿਸ ਬਾਹਰ ਲੱਗੀ ਹੋਈ ਹੈ, ਕਿਸੇ ਨੂੰ ਜਾਣ ਨਹੀਂ ਦੇ ਰਹੀ ਹੈ। ਮੈਂ ਆਪਦੇ ਵੱਲੋਂ ਇਸ ਡਿਸਟ੍ਰਿਕਟ ਦੇ ਐਸਐਸਪੀ ਔਰ ਜੋ ਉਦੋਂ ਸੰਭਾਲ ਰਹੇ ਸੀ ਡੀਐਸਪੀ ਮਿਸਟਰ ਬਾਲਾ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਤੁਸੀਂ ਸਾਨੂੰ ਰੋਕ ਨਹੀਂ ਪਾਓਗੇ ਉੱਥੇ ਜਾਣਾ, ਅਸੀਂ ਚਲੇ ਜਾਵਾਂਗੇ। ਮੇਰੀ ਇੱਕ ਸਿਰਫ ਤੁਹਾਨੂੰ ਰਿਕੁਐਸਟ ਹੈ, ਘਰ ਵਾਲਿਆਂ ਤੋਂ ਪੁੱਛੋ ਚਾਹ ਕੀ ਰਹੇ ਨੇ। ਜੋ ਘਰ ਵਾਲੇ ਚਾਹ ਰਹੇ ਨੇ ਕਿਸੇ ਵੀ ਲੈਵਲ ਦੀ ਗੱਲ ਉਹ ਪੂਰੀ ਕਰੋ ਉਹਨਾਂ ਦੀ। ਜੇ ਤੁਸੀਂ ਪੂਰੀ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਘਰ ਵਾਲਿਆਂ ਨਾਲ ਧੱਕਾ ਨਹੀਂ ਕਰਨ ਦੇਣਾ। ਜੇ ਅਸੀਂ 1-1, 2-2 ਕਰਕੇ ਸਾਡੇ ਬੰਦਿਆਂ ਨੂੰ ਤੁਸੀਂ ਜਾਣ ਨਹੀਂ ਜਾ ਰਹੇ ਨਾ, ਫਿਰ ਹਜੂਮ ਆ ਗਿਆ ਤਾਂ ਰੋਕ ਲੂੰਗੇ ਤੁਸੀਂ। ਸੋ ਇਹਦੇ ਬਾਰੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ, ਸਾਨੂੰ ਉਹਨਾਂ ਨਾਲ ਗੱਲ ਕਰਾਓ, ਨਹੀਂ ਤਾਂ ਫਿਰ ਅਸੀਂ ਆਵਾਂਗੇ। ਔਰ ਇਹ ਵੀ ਕੋਈ ਤਰੀਕਾ ਨਹੀਂ ਹੈ ਜਾ ਕੇ ਤੁਸੀਂ ਲੱਖੇ ਦਾ ਵੀ ਘਰ ਘੇਰਿਆ ਹੋਇਆ। ਇਹ ਕੀ ਗੱਲ ਹੋਈ ਯਾਰ? ਕੀ ਗੁਨਾਹ ਕੀਤਾ ਸੀ ਉਹਨੇ? ਇਹ ਕੋਈ ਤਰੀਕਾ ਹੈ ਯਾਰ? ਜਿਨ੍ਹਾਂ ਨੂੰ ਘੇਰਨਾ ਚਾਹੀਦਾ, ਜਿਨ੍ਹਾਂ ਨੂੰ ਫੜਨਾ ਚਾਹੀਦਾ, ਉਹਨਾਂ ਕਰਕੇ ਤੁਸੀਂ ਆਹ ਕਰ ਰਹੇ ਹੋ। ਔਰ ਮੈਂ ਬਾਕੀ ਪੰਜਾਬ ਦੇ ਬੰਦਿਆਂ ਨੂੰ ਵੀ ਕਹੂੰਗਾ ਔਰ ਨੇੜੇ ਤੇੜੇ ਦੇ ਮੁੰਡਿਆਂ ਨੂੰ ਵੀ ਕਹੂੰਗਾ, ਇਹ ਹੁਣ ਨਹੀਂ ਦੇਣਾ ਆਪਾਂ ਪਰਿਵਾਰ ਨਾਲ ਧੱਕਾ। ਜੇ ਪਰਿਵਾਰ ਖੁਸ਼ ਹੈ, ਖੁਸ਼ ਤਾਂ ਵਿਚਾਰੇ ਕਾਹਦੇ ਹੋਣਗੇ? ਦੁਖੀ ਨੇ, ਰੱਜ ਕੇ ਦੁਖੀ ਨੇ। ਮਤਲਬ ਉਹ ਸੈਟੀਸਫਾਈ ਹੈ ਕਿ ਆ ਜੋ ਚੀਜ਼ ਅਸੀਂ ਕਰਨੀ ਚਾਹ ਰਹੇ ਹਾਂ ਜਾਂ ਜੋ ਅਸੀਂ ਚਾਹ ਰਹੇ ਹਾਂ ਉਹ ਹੋ ਰਿਹਾ ਹੈ, ਫਿਰ ਸਾਨੂੰ ਕੋਈ ਮਸਲਾ ਨਹੀਂ। ਪਰ ਜੇ ਪਰਿਵਾਰ ਉਸ ਚੀਜ਼ ਨਾਲ ਸਹਿਮਤ ਨਹੀਂਗਾ ਜੋ ਤੁਸੀਂ ਕਰਵਾ ਰਹੇ ਹੋ, ਫਿਰ ਅਸੀਂ ਨਹੀਂ ਇਹ ਹੋਣ ਦੇਣਾ। ਹਾਂ, ਜੇ ਉਹ ਸਹਿਮਤ ਹੈ ਅਸੀਂ ਉਹਨਾਂ ਦੇ ਨਾਲ ਹੈ, ਅਸੀਂ ਸਿਰਫ ਉਹਨਾਂ ਦੀ ਮਦਦ ਲਈ ਖੜੇ ਹਾਂ। ਔਰ ਦੂਸਰੀ ਰਹੀ ਗੱਲ ਇਹਨਾਂ ਪ੍ਰਵਾਸੀਆਂ ਬਾਰੇ, ਉਹ ਆਪਾਂ ਅੱਗੇ ਵੀ ਕਰਾਂਗੇ। ਉਹਦਾ ਹੱਲ ਤਾਂ ਪਰਮਾਨੈਂਟ ਕੱਢਣਾ, ਔਰ ਉਹ ਇੱਕ ਡਿਮਾਂਡ ਅਸੀਂ ਕਰ ਚੁੱਕੇ ਹਾਂ, ਜਿਹੜੀ ਉੱਥੇ ਖੜ ਕੇ ਮੈਂ ਵਿਚਾਲੇ ਸਾਰਿਆਂ ਦੇ ਕਹੀ ਸੀ ਕਿ ਇਹਨਾਂ ਦੇ ਹੁਣ ਇੱਥੋਂ ਦੇ ਬਣੇ ਹੋਏ ਪੰਜਾਬ ਦੇ ਸਾਰੇ ਆਈਡੈਂਟੀਟੀ ਕਾਰਡਸ ਜਿੰਨੇ ਵੀ, ਚਾਹੇ ਉਹ ਰਾਸ਼ਨ ਕਾਰਡ ਹੋਵੇ, ਆਧਾਰ ਕਾਰਡ ਹੋਵੇ, ਵੋਟ ਕਾਰਡ ਹੋਵੇ, ਵੋਟਾਂ ਹੋਣੇ, ਸਭ ਰੱਦ ਕੀਤੇ ਜਾਣ। ਜੋ ਜਿਹਦੇ ਵੀ ਅਧਿਕਾਰ 'ਚ ਹੈ, ਜੋ ਚੀਫ ਸੈਕਟਰੀ ਦੇ ਹੈ, ਡੀਸੀ ਦੇ ਹੈ, ਮੁੱਖ ਮੰਤਰੀ ਦੇ ਹੈ, ਔਰ ਜੇ ਸੈਂਟਰ ਦੇ ਤੇ ਇਲੈਕਸ਼ਨ ਕਮਿਸ਼ਨ ਦੇ ਹੈ, ਸਰਕਾਰ ਆਪਦੇ ਵੱਲੋਂ ਲਿਖ ਕੇ ਰਿਕਮੈਂਡੇਸ਼ਨ ਦੇ ਸਕਦੀ ਹੈ ਕਿ ਇਹ ਕਰੋ। ਔਰ ਇਹ ਉੱਥੇ ਸਾਰਿਆਂ ਦੇ ਸਾਹਮਣੇ ਖੜ ਕੇ ਉੱਥੇ ਵਾਅਦਾ ਕੀਤਾ ਗਿਆ ਸੀ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਅਸੀਂ 1 ਮਹੀਨੇ ਦੇ ਅੰਦਰ ਇਹਦਾ ਜਵਾਬ ਦੇਵਾਂਗੇ। ਜੇ 1 ਮਹੀਨੇ ਬਾਅਦ ਇਹਦਾ ਤਸੱਲੀ ਬਖਸ਼ ਜਵਾਬ ਨਾ ਆਇਆ ਤਾਂ ਫਿਰ ਇਹ ਇੱਕ ਬਹੁਤ ਵੱਡੇ ਅੰਦੋਲਨ 'ਚ ਬਦਲੂਗਾ। ਇਹ ਤੁਸੀਂ ਦੇਖ ਲਓ, ਇਹ ਤੁਹਾਨੂੰ ਅਸੀਂ ਵਾਰਨ ਕਰ ਰਹੇ ਹਾਂ, ਕਿਉਂਕਿ ਅਸੀਂ ਕੋਈ ਵੀ ਅਨਯੂਜੂਅਲ ਗੱਲ ਨਹੀਂ ਮੰਨ ਰਹੇ। ਇਹ 'ਚ ਤੁਸੀਂ ਮੈਨੂੰ ਨਜ਼ਰਬੰਦ ਕਰੋਗੇ, ਲੱਖੇ ਨੂੰ ਕਰੋਗੇ ਜਾਂ ਕਿਸੇ ਨੂੰ ਵੀ ਕਰੋਗੇ, ਇਹ ਗੱਲ ਕੋਈ ਹੋਰ ਚੱਕ ਲੂਗਾ। ਔਰ ਇਹ ਸਾਡਾ ਸਾਰਿਆਂ ਨੂੰ ਕਹਿ ਵੀ ਰਹੇ ਹਾਂ ਅਸੀਂ, ਜੇ ਕਰਨਾ ਹੈ
ਤਾਂ ਇਹਨੂੰ ਸਹੀ ਕਰੋ ਔਰ ਇਹ ਚੀਜ਼ ਅੱਗੇ ਤੋਂ ਨਾ ਹੋਵੇ ਔਰ ਉਹਦੇ ਲਈ ਜੋ ਅਸੀਂ ਕਿਹਾ ਉਹ ਗੱਲ ਕੀਤੀ ਜਾਵੇ। ਸਰਕਾਰ ਉਹ ਕਰਦੀ ਨਜ਼ਰ ਆਵੇ, ਨਹੀਂ ਤਾਂ ਨਾ ਤਾਂ ਅਸੀਂ ਇਸ ਪਰਿਵਾਰ ਨਾਲ ਧੱਕਾ ਹੋਣ ਦੇਣਾ ਇਸ ਸਿਲਸਿਲੇ 'ਚ ਔਰ ਨਾ ਹੀ ਪੰਜਾਬ ਨਾਲ ਧੱਕਾ ਹੋਣ ਦੇਣਾ। ਸੋ ਤੁਸੀਂ ਬਾਕੀ ਵੀ ਜੋ ਸੁਣ ਰਹੇ ਹੈ ਉਹ ਵੀ ਜ਼ਰਾ ਇਹਦੇ ਤੇ ਅਮਲ ਕਰਿਓ ਜੇ। ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਹੋਣ ਨਹੀਂ ਦੇਣਾ, ਨਾ ਪਰਿਵਾਰ ਨਾਲ ਧੱਕਾ ਨਾ ਪੰਜਾਬ ਨਾਲ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਕਲ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਮਾਰਨ ਵਾਲੀ ਵਾਇਰਲ ਹੋ ਰਹੀ ਵੀਡੀਓ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਪੜਤਾਲ ਦੇ ਆਦੇਸ਼ ਜਾਰੀ ਕੀਤੇ ਹਨ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਐਡਵੋਕੇਟ ਧਾਮੀ ਨੇ ਕਿਹਾ ਕਿ ਮੁੱਢਲੇ ਤੌਰ ਤੇ ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਮੱਧ ਪ੍ਰਦੇਸ਼ ਦੇ ਸ਼ਹਿਡੋਲ ਵਿੱਚ ਸਿੰਧੀ ਭਾਈਚਾਰੇ ਵੱਲੋਂ ਕੀਤੇ ਗਏ ਇੱਕ ਸਮਾਗਮ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅੰਦਰ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਸਖਤ ਮਨਾਹੀ ਹੈ ਅਤੇ ਇਸ ਵੀਡੀਓ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ। ਪਿਛਲੇ ਹਫ਼ਤੇ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਯੂਟੀ ਚੰਡੀਗੜ੍ਹ ਦੇ ਸਿੱਖ ਗੁਰਦੁਆਰਾ ਕਮਿਸ਼ਨਰ ਨੂੰ ਲਿਖੇ ਪੱਤਰ ਰਾਹੀਂ ਸਿੱਖ ਵੋਟਰ ਫਾਰਮ ਭਰਨ ਦੀ ਆਖਰੀ ਤਰੀਕ ਫਿਰ 1.5 ਮਹੀਨਾ ਹੋਰ ਵਧਾਉਣ ਯਾਨੀ 15 ਦਸੰਬਰ ਤੱਕ ਕਰਨ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਮੈਂਬਰਾਂ ਦੀ ਚੋਣ ਦੀ ਆਸ ਪੱਕੀ ਹੋ ਗਈ ਹੈ। ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਵੋਟਰ ਫਾਰਮ ਭਰਨ ਦੀ ਆਖਰੀ ਤਰੀਕ ਹੁਣ 5ਵੀਂ ਵਾਰ ਵਧਾਈ ਗਈ ਹੈ, ਜੋ ਪਹਿਲਾਂ 31 ਅਕਤੂਬਰ, 30 ਸਤੰਬਰ, 31 ਅਗਸਤ, 31 ਮਾਰਚ ਸੀ। ਜ਼ਿਕਰਯੋਗ ਹੈ ਕਿ ਇਹ ਵੋਟਰ ਫਾਰਮ ਭਰਨ ਦੀ ਪ੍ਰਕਿਰਿਆ ਪਿਛਲੇ ਸਾਲ 15 ਅਕਤੂਬਰ ਤੋਂ ਸ਼ੁਰੂ ਹੋਈ ਸੀ। ਹੁਣ 13 ਨਵੰਬਰ ਨੂੰ ਜਾਰੀ ਚਿੱਠੀ ਵਿੱਚ ਸਿੱਖ ਵੋਟਰ ਫਾਰਮ ਭਰਨ ਦੀ ਆਖਰੀ ਤਰੀਕ 15 ਦਸੰਬਰ ਤੱਕ ਵਧਾ ਦਿੱਤੀ ਗਈ ਹੈ।